We respectfully urge the Government of Australia to take decisive action to prevent foreign nationals from using places of worship as platform for their agendas and propaganda. ਧਾਰਮਿਕ ਥਾਵਾਂ ਜਿਹੜੀਆਂ ਨੇ ਉਹ ਇਬਾਦਤ ਔਰ ਕਮਿਊਨਿਟੀ ਦੀਆਂ ਸਾਂਝੀਆਂ ਹੁੰਦੀਆਂ ਨੇ। ਇਹ ਨਹੀਂ ਹੈ ਵੀ ਤੁਸੀਂ ਗੰਦਾ ਸਿਆਸੀ ਏਜੰਡਾ ਔਰ ਹਿੰਸਕ ਕਾਰਵਾਈਆਂ ਦੇ ਲਈ ਜਾਂ ਆਪਣੀ ਏਜੰਟ ਰਿਕਰੂਟਮੈਂਟ ਦੇ ਲਈ ਉਹਨਾਂ ਨੂੰ ਵਰਤੋ, ਜੋ ਇੰਡੀਅਨ ਐਮਬੈਸੀਜ਼ ਔਰ ਕੌਂਸੂਲੇਟਸ ਕਰ ਰਹੀਆਂ ਨੇ ਮੰਦਰਾਂ 'ਚ ਆ ਕੇ। ਕਿਆ ਸਬੂਤ ਸਾਹਮਣੇ ਨੇ ਕਿ ਕਿਵੇਂ ਜਿਹੜੇ ਬਾਹਰਲੀਆਂ ਏਜੰਸੀਆਂ ਨੇ ਇਹ ਧਾਰਮਿਕ ਥਾਵਾਂ ਨੂੰ ਯੂਜ਼ ਕਰ ਰਹੀਆਂ ਨੇ ਉਹਨਾਂ ਦੀ ਵੈਨਿਊ ਨੂੰ ਆਸਟ੍ਰੇਲੀਅਨ ਸੁਸਾਇਟੀ ਦੇ ਵਿੱਚ ਘੁਸਪੈਠ ਕਰਨ ਦੇ ਲਈ ਔਰ ਨਫ਼ਰਤ ਔਰ ਇੱਕ ਦੂਸਰੇ ਨੂੰ ਲੜਾਉਣਾ ਇਸ ਦੇ ਲਈ। Numerous instances both abroad and on Australian soil have demonstrated how this practice undermines social cohesion and national security. ਧਾਰਮਿਕ ਥਾਵਾਂ ਇੱਕ ਹਥਿਆਰ ਜਾਂ ਸੰਦ ਨਾ ਬਣ ਜਾਣ ਬਾਹਰਲੇ ਮੁਲਕਾਂ ਦੀ ਆਪਣੀ ਗੰਦੀ ਪੋਲੀਟਿਕਸ ਦਾ, ਜਿੱਥੇ ਕਿ ਇਸ ਮੁਲਕ ਦੀ ਹਾਰਮਨੀ ਜਿਹੜਾ ਸਹਿਚਾਰ ਹੈ ਔਰ ਜਿਹੜਾ ਵੈਲਿਊ ਸਿਸਟਮ ਹੈ, ਜਿਹੜਾ ਕਿ ਡਾਈਵਰਸ ਵੈਲਿਊਜ਼ ਕਦਰਾਂ ਕੀਮਤਾਂ ਦੇ ਬਿਨਾਂ ਦੇ ਉੱਤੇ ਇਸ ਆਸਟ੍ਰੇਲੀਆ ਮੁਲਕ ਦੀਆਂ ਫਾਊਂਡੇਸ਼ਨਸ ਨੇ, ਉਹਨਾਂ ਨੂੰ ਜਿਹੜਾ ਹੈ ਉਹ ਡਿਸਟਰੋਏ ਕਰ ਸਕਣ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿਚਲੇ ਭਾਰਤੀ ਏਜੰਟਾਂ ਨੇ ਹੁਣ ਫਿਰ ਸ਼ਰਾਰਤੀ ਰੁਖ ਅਖਤਿਆਰ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਕੌਂਸੂਲੇਟ ਵੱਲੋਂ ਲਾਈਫ ਸਰਟੀਫਿਕੇਟ ਕੈਂਪਸ ਦੇ ਨਾਂ ਥੱਲੇ ਮੰਦਰਾਂ ਦੀ ਫਿਰ ਦੁਰਵਰਤੋਂ ਕੀਤੀ ਜਾਵੇਗੀ ਔਰ 23 ਨਵੰਬਰ ਨੂੰ ਓਕਵਿਲ ਵੈਸ਼ਨੋ ਦੇਵੀ ਮੰਦਿਰ ਵਿੱਚ ਅਤੇ 30 ਨਵੰਬਰ ਨੂੰ ਸਕਾਰਬੋਰੋ ਓਨਟਾਰੀਓ ਦੇ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਇਹ ਕੈਂਪ ਜਿਹੜੇ ਨੇ ਉਹ ਲਾਏ ਜਾਣਗੇ। ਔਰ 6 ਫॉर ਜਸਟਿਸ ਵੱਲੋਂ ਉਹਨਾਂ ਨੇ ਮੰਦਰਾਂ ਦੇ ਬਾਹਰ ਪ੍ਰੋਟੈਸਟ ਕਰਨ ਦੀ ਜਿਹੜੀ ਆ ਕਾਲ ਦਿੱਤੀ ਹੈ। ਔਰ ਦੂਸਰੇ ਪਾਸੇ ਆਸਟ੍ਰੇਲੀਆ ਦੇ ਸਿੱਖਾਂ ਵੱਲੋਂ ਇੱਕ ਪਟੀਸ਼ਨ EN 6817 ਲਾਂਚ ਕੀਤੀ ਗਈ ਹੈ ਔਰ ਇਸ ਪਟੀਸ਼ਨ ਵਿੱਚ ਆਸਟ੍ਰੇਲੀਆ ਦੇ ਕਾਨੂੰਨ ਘਾੜਿਆਂ ਨੂੰ ਕਿਹਾ ਗਿਆ ਹੈ ਕਿ ਇਹੋ ਜਿਹਾ ਕਾਨੂੰਨ ਬਣਾਉਣ ਕਿ ਵਿਦੇਸ਼ੀ ਕੌਂਸੂਲੇਟ ਸਰਕਾਰੀ ਕੰਮਾਂ ਲਈ ਧਾਰਮਿਕ ਸਥਾਨਾਂ ਦੀ ਦੁਰਵਰਤੋਂ ਨਾ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਅਤੇ ਜਦੋਂ ਵੀ ਅਸੀਂ ਮੰਦਰਾਂ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਸਾਨੂੰ ਇਹ ਹੁੰਦਾ ਕਿ ਵੀ ਇਸ ਨੂੰ ਉਸੇ ਕੌਨਟੈਕਸਟ 'ਚ ਹੀ ਸਮਝਿਆ ਜਾਣਾ ਚਾਹੀਦਾ ਹੈ ਜਿਹੜਾ ਇਸ ਦਾ ਠੀਕ ਕੌਨਟੈਕਸਟ ਹੈ। ਹਾਲਾਂ ਜਿਹੜੀ ਅੱਜ ਹਿੰਦੂਤਵਾਦੀ ਵਿਚਾਰਧਾਰਾ ਵਾਲੇ ਲੋਕ ਨੇ, ਜਿਨ੍ਹਾਂ ਨੇ ਵਿਦਨ ਕੰਟਰੀ ਮੁਲਕ ਦੇ ਵਿੱਚ ਉਹ ਮਾਹੌਲ ਜਿਹਦੇ 'ਚ ਕਿ ਕਟੇਂਗੇ ਤੋਂ ਬਟੇਂਗੇ ਤੋਂ ਕਟੇਂਗੇ ਅਤੇ ਇਸ ਕਿਸਮ ਦੇ ਨਫ਼ਰਤੀ ਨਾਅਰੇ ਹੁਣ ਮਹਾਰਾਸ਼ਟਰ ਔਰ ਝਾਰਖੰਡ ਦੀਆਂ ਚੋਣਾਂ ਜਿਹੜੀਆਂ ਨੇ ਉਹ ਜਿੱਤਣ ਦੇ ਲਈ ਦਿੱਤੇ। ਲੇਕਿਨ ਲਗਾਤਾਰਤਾ ਦੇ ਨਾਲ ਇਹ ਵੀ ਸਾਹਮਣੇ ਆਇਆ ਕਿ ਇੱਕ ਦੋ ਥਾਂ 'ਤੇ ਜਿੱਥੇ ਕਿ ਗਾਂ ਦੇ ਵੱਢੇ ਜਾਣ ਜਾਂ ਕੱਟੇ ਜਾਣ ਦੀਆਂ ਖਬਰਾਂ ਆਈਆਂ, ਉਹਦੇ 'ਚ ਉਹ ਹਿੰਦੂਤਵ ਵੀ ਇਨਵੋਲਵ ਸੀ ਤਾਂ ਕਿ ਉਹਨਾਂ ਨੂੰ ਉਹ ਫਿਰਕੂ ਦੰਗਿਆਂ ਨੂੰ ਮੁਸਲਮਾਨਾਂ ਦੇ ਅਗੇਂਸਟ ਜਿਹੜਾ ਉਹ ਭੜਕਾ ਸਕਣ। ਸੋ ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ ਕਿ ਵੀ ਇਹ ਆਪਣੇ ਹੀ ਜਿਸ ਨੂੰ ਮਾਂ ਕਹਿੰਦੇ ਨੇ, ਜੇ ਉਸ ਨੂੰ ਵੱਢਣਾ ਵੀ ਪੈਂਦਾ ਇਹਨਾਂ ਦੇ ਸਿਆਸੀ ਹਿੱਤਾਂ ਦੇ ਲਈ ਤਾਂ ਇੱਥੋਂ ਤੱਕ ਜਾਣਗੇ। ਇਸੇ ਤਰ੍ਹਾਂ ਮੰਦਰਾਂ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਵੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਦੌਰਾਨ UK, ਆਸਟ੍ਰੇਲੀਆ, ਈਵਨ ਕੈਨੇਡਾ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਅਕਸ਼ਤਾਮ ਟੈਂਪਲਾਂ ਦੇ ਵਿੱਚ ਗ੍ਰੈਫਿਟੀ, ਕਿਉਂਕਿ ਆਸਟ੍ਰੇਲੀਆ 'ਚ ਤਾਂ ਪੁਲਿਸ ਰਿਪੋਰਟ 'ਚ ਹੀ ਸਾਹਮਣੇ ਆਇਆ ਕਿ ਵੀ ਉਦੋਂ ਕੈਮਰੇ ਬੰਦ ਕਰਤੇ ਆਪ ਹੀ ਇਹਨਾਂ ਨੇ ਕੀਤਾ। ਸੋ ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ। ਜਿਹੜੇ ਮੰਦਰ ਜਾਂ ਕੋਈ ਵੀ ਜਿਹੜੇ ਪੂਜਾ ਸਥਲ ਨੇ, ਜਿਹੜਾ ਵੀ ਕਿਸੇ ਦਾ ਫੇਥ ਹੈ ਉਹਦੇ ਮੁਤਾਬਕ, ਆਪਣੇ ਅਕੀਦੇ ਮੁਤਾਬਕ ਵਰਸ਼ਿਪ ਕਰਨ ਦਾ, ਉਹਨੂੰ ਵੀ ਆਪਣੇ ਸਿਆਸੀ ਮੁਫਾਦਾਂ ਦੇ ਲਈ ਵਰਤਦੇ ਨੇ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਕੈਨੇਡਾ ਹੋਏ ਜਾਂ ਅਮਰੀਕਾ ਜਾਂ ਬਾਕੀ ਮੁਲਕ, ਕੈਨੇਡਾ ਅਮਰੀਕਾ ਦੇ ਵਿੱਚ ਭਾਰਤ ਦੇ ਕੋਲ ਵੱਡੀਆਂ ਐਮਬੈਸੀਆਂ ਨੇ, ਅਮਰੀਕਾ ਦੇ ਵਿੱਚ ਹਾਈ ਕਮਿਸ਼ਨ ਦੀ ਬਿਲਡਿੰਗ, ਕੌਂਸਲ ਜਨਰਲ ਨੇ ਉਹਨਾਂ ਦੇ। ਲੇਕਿਨ ਇਹਦੇ ਬਾਵਜੂਦ ਜੋ ਇਹ ਸ਼ਰਾਰਤ ਬਾਰ-ਬਾਰ ਕਰ ਰਹੇ ਨੇ ਕਿ ਜੀ ਅਸੀਂ ਇਹ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਲਾਈਫ ਸਰਟੀਫਿਕੇਟ ਕੈਂਪਸ ਕਿਹਾ ਕਿ ਜੀ ਇਹ ਜਿਹੜੇ ਪੈਨਸ਼ਨਰ ਨੇ ਜਿਨ੍ਹਾਂ 'ਚ ਕੋਈ ਫੌਜੀ ਜ਼ਿਆਦਾ ਹੋਣਗੇ ਜਾਂ ਦੂਜੇ ਨੇ, ਉਹਨਾਂ ਨੂੰ ਅਸੀਂ ਦੇਣਾ ਅਤੇ ਉਹ ਕੌਂਸੂਲੇਟ ਫਲਾਣੀ ਥਾਂ ਆਏਗਾ ਅਤੇ ਢਿਮਕੀ ਥਾਂ ਆਏਗਾ। ਹੁਣ ਤੁਸੀਂ ਕੋਈ ਵੀ ਜੇ ਇਸ ਕਿਸਮ ਦਾ ਗੈਦਰਿੰਗ ਪਲੇਸ ਹੈ ਤੁਹਾਡੇ ਕੋਲ
ਹੁਣ ਜਿਵੇਂ ਮੈਂ ਐਡਮਿੰਟਨ ਸੀ ਵੀਕਐਂਡ ਤੇ, ਔਰ ਮੈਨੂੰ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਹੁਣ ਐਡਮਿੰਟਨ ਦੇ ਵਿੱਚ ਇੰਡੀਅਨ ਕੌਂਸੂਲੇਟ ਨਹੀਂ ਹੈ। ਵੈਨਕੂਵਰ ਦਾ ਇੰਡੀਅਨ ਕੌਂਸੂਲੇਟ ਜਿਹੜਾ ਹੈ ਉਹ ਸਰਵ ਕਰਦਾ ਹੈ ਇਸ ਟੈਰੀਟਰੀ ਨੂੰ। ਹੁਣ ਵੈਨਕੂਵਰ ਦਾ ਕੌਂਸੂਲੇਟ ਅਗੇਨ ਐਡਮਿੰਟਨ ਦੇ ਮੰਦਰ ਦੇ ਵਿੱਚ ਆ ਕੇ ਉਹਨਾਂ ਨੇ ਕੈਂਪ ਰੱਖਿਆ, ਲਾਈਫ ਸਰਟੀਫਿਕੇਟ ਕੈਂਪ ਦੇ ਨਾਂ ਥੱਲੇ। ਹੁਣ ਸਿੱਖਾਂ ਦੇ ਸਾਹਮਣੇ ਇਹ ਸੀ, ਕਿਉਂਕਿ ਆਲਰੇਡੀ ਜੋ ਟੋਰਾਂਟੋ ਦੇ ਵਿੱਚ, ਬਰੈਂਪਟਨ ਔਰ ਦੂਸਰੇ 'ਚ ਹੋਇਆ ਹੈ, ਜਾਂ ਉਸ ਕਿਸਮ ਦਾ ਮਾਹੌਲ ਹਰ ਥਾਂ ਸੀ। ਔਰ ਫਿਰ ਗੁਰਦੁਆਰਿਆਂ ਦੇ, ਗੁਰਦੁਆਰਾ ਕਮੇਟੀਆਂ ਦੇ ਉੱਤੇ ਜਾਂ ਦੂਜੇ ਦਬਾਅ ਬਣਾਇਆ ਜਾਂਦਾ ਜੀ ਕਿ ਤੁਸੀਂ ਆਪਣੇ ਬੰਦਿਆਂ ਨੂੰ ਡੱਕੋ, ਪ੍ਰੋਟੈਸਟ ਨਾ ਕਰਨ। ਹੁਣ ਉਹਦੇ 'ਚ ਚੰਗੀ ਚੀਜ਼ ਤਾਂ ਇਹ ਹੁੰਦੀ ਹੈ ਕਿ ਭਾਈ ਜੇ ਪਹਿਲੀ ਗੱਲ ਤਾਂ ਇਹ ਮੰਦਰਾਂ ਦੀਆਂ ਜਾਂ ਈਵਨ ਕੁਝ ਗੁਰਦੁਆਰਿਆਂ 'ਚ ਵੀ, ਕਦੇ ਸਰਕਾਰੀ ਗੁਰਦੁਆਰੇ 'ਚ ਵੀ ਟੋਰਾਂਟੋ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਜਿਹੜਾ ਇਸ ਕਿਸਮ ਦਾ ਸੋ ਕਾਲਡ ਜਿਹੜਾ ਲਾਈਫ ਸਰਟੀਫਿਕੇਟ ਕੈਂਪ ਰੱਖਿਆ ਸੀ, ਉਹਦੇ ਬਾਹਰ ਵੀ ਸਿੱਖਾਂ ਨੇ ਮੁਜ਼ਾਹਰਾ ਕੀਤਾ ਸੀ ਬਿਨਾਂ ਇਹ ਦੇਖੇ ਕਿ ਜੀ ਅੰਦਰ ਤਾਂ ਪ੍ਰਕਾਸ਼ ਹੈ ਗੁਰਦੁਆਰੇ ਦੇ। ਹੁਣ ਇਹ ਜਾਣ ਕੇ ਧਾਰਮਿਕ ਸਥਾਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਔਰ ਐਡਮਿੰਟਨ 'ਚ ਦੇ ਬਾਵਜੂਦ ਕਿ ਸਿੱਖ ਨੌਜਵਾਨਾਂ ਤੇ ਦਬਾਅ ਸੀ ਕਿ ਉਹ ਪ੍ਰੋਟੈਸਟ ਨਾ ਕਰਨ, ਉਹਨਾਂ ਨੇ ਮੰਦਰ ਦੀ ਕਮੇਟੀ ਨੂੰ ਵੀ ਕਿਹਾ, ਗੁਰਦੁਆਰਾ ਕਮੇਟੀ ਨੂੰ ਵੀ ਉਹਨਾਂ ਨੇ ਕਿਹਾ ਜੀ ਸਾਡਾ ਕੋਈ ਤੁਹਾਡੇ ਨਾਲ ਵਿਰੋਧ ਭਾਵ ਨਹੀਂ ਹੈ, ਅਸੀਂ ਜਿਹੜਾ ਜੇ ਜਿੱਥੇ ਇੰਡੀਅਨ ਕੌਂਸੂਲੇਟ ਜਾਏਗਾ, ਕਿਉਂਕਿ ਹੁਣ ਇਹ ਸਾਬਤ ਹੋ ਗਿਆ ਵੀ ਉਹਨਾਂ ਦੇ ਹਾਈ ਕਮਿਸ਼ਨਰ ਤੋਂ ਲੈ ਕੇ ਕੌਂਸੂਲੇਟਸ ਤੱਕ ਸਾਰੇ ਹੀ ਹਿੰਸਾ 'ਚ ਇਨਵੋਲਵ ਨੇ, ਵਾਇਲੈਂਸ ਕਿਲਿੰਗ ਸਪਰੀ ਦਾ ਹਿੱਸਾ ਨੇ। ਇਸ ਲਈ ਉਹ ਜਿੱਥੇ ਜਾਣਗੇ ਅਸੀਂ ਵਿਰੋਧ ਕਰਨਾ, ਉਹ ਮੰਦਰ, ਗੁਰਦੁਆਰਾ, ਮਸਜਿਦ ਜਾਂ ਕੋਈ ਵੀ ਪਬਲਿਕ ਪਲੇਸ ਹੋਏ। ਲੇਕਿਨ ਹੁਣ ਇਹ ਬਾਰ-ਬਾਰ ਕਿਉਂ ਮੰਦਰਾਂ 'ਚ ਕਰ ਰਹੇ ਨੇ? ਕਿਉਂਕਿ ਇਹਦਾ ਨੈਰੇਟਿਵ ਇੰਡੀਆ ਦੇ ਵਿੱਚ ਫਿਰ ਇਹ ਸਿਰਜਣ, ਜੋ ਬਰੈਂਪਟਨ ਦੀ ਘਟਨਾ ਤੋਂ ਬਾਅਦ ਅਸੀਂ ਦੇਖਿਆ ਕਿ ਜੀ ਦੇਖੋ ਸਿੱਖਾਂ ਨੇ ਮੰਦਰ ਤੇ ਹਮਲਾ ਕਰਤਾ, ਔਰ ਇਹ ਦੇਖੋ ਜੀ ਮੰਦਰ ਦੇ ਜਿਹੜੇ ਨੇ ਮੱਥਾ ਟੇਕਣ ਵਾਲੇ ਉਹਨਾਂ ਨੂੰ ਹਰਾਸ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਕਿ ਬਿਲਕੁਲ ਗਲਤ ਖਬਰ ਸੀ ਉਹਨੇ। ਲੇਕਿਨ ਅਜੇ ਉਹ ਹਟ ਨਹੀਂ ਰਹੇ। ਜਦੋਂ ਇਹ ਬਾਰ-ਬਾਰ ਹੁਣ ਇਹ ਜਿਹੜੀ ਮੀਡੀਆ ਰਿਪੋਰਟ ਹੈ ਉਹਦੇ ਅਨੁਸਾਰ ਇਹਨਾਂ ਨੇ 23 ਨਵੰਬਰ ਨੂੰ ਵੈਸ਼ਨੋ ਦੇਵੀ ਟੈਂਪਲ ਓਕਵਿਲ ਓਨਟਾਰੀਓ ਦੇ ਵਿੱਚ ਇਸ ਕਿਸਮ ਦਾ ਲਾਈਫ ਸਰਟੀਫਿਕੇਟ ਕੈਂਪ ਇੰਡੀਅਨ ਕੌਂਸੂਲੇਟ ਜਿਹਦੇ 'ਚ ਆਏਗਾ, ਔਰ 30 ਨਵੰਬਰ ਨੂੰ ਲక్ష్ਮੀ ਨਾਰਾਇਣ ਮੰਦਰ ਸਕਾਰਬਰੋ ਓਨਟਾਰੀਓ ਦੇ ਵਿੱਚ ਹੈ, ਔਰ ਇਹ ਇਸ ਦੇ ਵਿੱਚ ਹੋਏਗਾ। ਔਰ ਇਹ ਕਿਉਂਕਿ ਅਗੇਨ ਉਹੀ ਸ਼ਰਾਰਤ, ਇਹਦੇ ਬਾਵਜੂਦ ਕਿ ਜਦੋਂ ਆ ਪਿਛਲੀ ਇਹਨਾਂ ਨੇ ਸ਼ਰਾਰਤ ਕੀਤੀ, ਕੈਨੇਡਾ ਦੇ ਨੇ ਇੱਕ ਜਿਹੜਾ ਸਿਟੀ ਆਫ ਬਰੈਂਪਟਨ ਨੇ ਇੱਕ ਬਾਈ ਲਾਅ ਨੰਬਰ 173-2024 ਪਾਸ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਪ੍ਰੋਹਿਬਿਟਿੰਗ ਨੋਇਸੈਂਸ ਡੈਮੋਨਸਟ੍ਰੇਸ਼ਨਸ outside places of worship. Importantly, the bylaw includes an exemption under Part 3, Section 6 permitting peaceful protests against foreign governments at places of worship. This provision ensures, ਹੁਣ already ਕਿਉਂਕਿ ਬਰੈਂਪਟਨ ਦੇ ਵਿੱਚ ਬੜੀ ਖਤਰਨਾਕ ਸਥਿਤੀ ਇਹਨਾਂ ਨੇ ਜਿਹੜਾ ਹਿੰਦੂ ਤਵੀਆਂ ਨੇ ਬਣਾ ਦਿੱਤੀ ਸੀ, ਉਹਨਾਂ ਨੇ ਗੁਰਦੁਆਰੇ ਤੇ ਹਮਲਾ ਕਰਨ ਵੀ ਗਏ, ਜਿਹੜੇ ਮਾਰਟਨ ਗੁਰਦੁਆਰਾ ਹੈ, ਫਿਰ ਵੱਡੀ ਗੈਦਰਿੰਗ ਹਜ਼ਾਰਾਂ ਹਿੰਦੂ ਤਵੀਆਂ ਨੇ ਕਰਕੇ ਕਾਰਾਂ ਦੇ ਉੱਤੇ ਅਟੈਕ ਕੀਤਾ, ਦੂਜਾ ਔਰ ਸਿੱਖਾਂ ਦੇ ਖਿਲਾਫ ਭੜਕਾਊ ਨਾਅਰੇਬਾਜ਼ੀ ਕੀਤੀ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਬਰੈਂਪਟਨ ਵਾਲਿਆਂ ਨੇ ਜਿਹੜਾ ਆਪਣਾ ਬਾਈਲਾ, ਪਰ ਉਹਨਾਂ ਨੇ ਕਿਹਾ ਕਿ ਭਾਈ ਪੀਸਫੁਲ ਪ੍ਰੋਟੈਸਟ ਦੀ ਆ ਗਿਆ। ਹੁਣ ਜਿਉਂ ਹੀ ਇਹ ਖਬਰ ਆਈ ਕਿ ਵੀ ਇਹ ਜਿਹੜਾ ਵੈਸ਼ਨੋ ਦੇਵੀ ਟੈਂਪਲ ਓਕਵਿਲ 'ਚ ਵੀ ਔਰ ਸਕਾਰਬਰੋ ਦੇ ਮੰਦਰ 'ਚ ਵੀ ਕਰ ਰਹੇ ਨੇ, ਸਿਕਸ ਫਾਰ ਜਸਟਿਸ ਨੇ ਕਾਲ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਪੀਸਫੁਲ ਪ੍ਰੋਟੈਸਟ ਅਸੀਂ ਕਰਾਂਗੇ। ਉਹਨਾਂ ਨੇ ਕਿਹਾ ਵੀ ਇਹ ਕਿਉਂਕਿ ਮੰਦਰਾਂ ਨੂੰ ਐਜ਼ ਏ ਕਵਰ ਯੂਜ਼ ਕਰ ਰਹੇ ਨੇ, ਉਹਨਾਂ ਨੇ ਗੁਰਦੁਆਰਿਆਂ ਨੂੰ ਵੀ ਕਿਹਾ ਕਿ ਭਾਈ ਮਤ ਇਹਨਾਂ ਨੂੰ ਅਲਾਓ ਕਰੋ। ਔਰ ਇਹ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇਹਦੇ ਬਾਵਜੂਦ ਕਿ ਸੰਜੇ ਵਰਮਾ ਔਰ ਦੂਸਰਿਆਂ ਨੂੰ ਐਕਸਪੈਲ ਕੀਤਾ ਗਿਆ ਹੈ ਵਾਇਲੈਂਸ ਦੇ ਥੱਲੇ, ਲੇਕਿਨ ਇਹਦੇ ਬਾਵਜੂਦ ਇਹ ਮੰਦਰਾਂ 'ਚ ਇਹਨਾਂ ਦਾ ਆਉਣਾ, ਇਹ ਸਾਨੂੰ ਇਸ ਦਾ ਅਸੀਂ ਵਿਰੋਧ ਕਰਦੇ ਹਾਂ, ਕਿਉਂਕਿ ਇਹ ਜਿਹੜਾ ਇਹਨਾਂ ਦੇ ਅੱਡੇ ਜਿਹੜੇ ਨੇ ਕੌਂਸੂਲੇਟ ਔਰ ਦੂਜੇ ਉਹ ਟੈਰਰਿਜ਼ਮ ਦੇ ਅੱਡੇ ਨੇ। ਔਰ ਉਹਨਾਂ ਨੇ ਨਾਲ ਦੀ ਨਾਲ ਅਪੀਲ ਵੀ ਕੀਤੀ ਹੈ ਸਿਕਸ ਫਾਰ ਜਸਟਿਸ ਨੇ ਹਿੰਦੂ ਟੈਂਪਲਸ ਨੂੰ, ਗੁਰਦੁਆਰਾ ਸਾਹਿਬਾਨ ਨੂੰ, ਕਿ ਭਾਈ ਕੈਨੇਡੀਅਨ ਚਾਰਟਰ ਆਫ ਰਾਈਟਸ ਹੈ ਜਿਹਦੇ ਥੱਲੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਪਰ ਤੁਸੀਂ ਇਹ ਜਿਹੜਾ ਇੰਟੈਲੀਜੈਂਸ ਐਕਟੀਵਿਟੀਜ਼ ਕੈਰੀ ਕਰਦੇ ਨੇ ਲਾਈਫ ਸਰਟੀਫਿਕੇਟ ਕੈਂਪ ਦੇ ਨਾਂ ਥੱਲੇ, ਇਹਨੂੰ ਅਵੋਇਡ ਕਰੋ। ਅਸੀਂ ਸਮਝਦੇ ਹਾਂ ਇੱਕ ਪੱਖ ਤਾਂ ਇਹ ਹੈ। ਹੁਣ ਇਸੇ ਦੌਰਾਨ ਆਸਟ੍ਰੇਲੀਆ ਦੇ ਸੋਵਰਨ ਸਿੱਖ ਗਰੁੱਪ ਨੇ ਇੱਕ ਪੈਟੀਸ਼ਨ ਕੈਂਪੇਨ ਸ਼ੁਰੂ ਕੀਤਾ, ਜਿਹੜਾ ਮੈਂ ਸਮਝਦਾ ਵੀ ਕੈਨੇਡਾ ਜਾਂ ਦੂਸਰੀਆਂ ਥਾਵਾਂ 'ਤੇ ਵੀ ਇਹ ਹੋਣਾ ਚਾਹੀਦਾ। ਇਹ ਪੈਟੀਸ਼ਨ EN 6817 ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਟਾਪ ਫੋਰਨ ਕੌਂਸੂਲੇਟ ਟੂ ਯੂਜ਼ ਰਿਲੀਜੀਅਸ ਪਲੇਸਿਸ ਫਾਰ ਅਫੀਸ਼ੀਅਲ ਵਰਕ।
ਉਹਨਾਂ ਨੇ ਆਸਟ੍ਰੇਲੀਅਨ ਲਾਅ ਮੇਕਰਸ ਨੂੰ ਕਿਹਾ ਕਿ ਹੁਣ ਇਹ ਪੈਟੀਸ਼ਨ ਦਾ ਉਹਨਾਂ ਨੇ ਰੀਜ਼ਨ ਦਿੱਤਾ ਹੈ ਵੀ ਕੀ ਹੈ, ਔਰ ਬੜੀ ਛੋਟਾ ਹੈ, ਮੈਂ ਉਹਨੂੰ ਪੜ੍ਹਨਾ ਵੀ ਚਾਹੁੰਦਾ। ਅੱਛਾ। ਵੀ ਰਿਸਪੈਕਟਫੁਲੀ urge the government of Australia to take decisive action to prevent foreign nationals from using places of worship as platform for their agendas and propaganda। ਕਿ ਅਸੀਂ ਆਸਟ੍ਰੇਲੀਅਨ ਗਵਰਨਮੈਂਟ ਨੂੰ ਇਹ ਅਪੀਲ ਕਰਦੇ ਹਾਂ ਕਿ ਉਸ ਫੈਸਲਾ ਲੈਣ ਤਾਂ ਕਿ ਬਾਹਰਲੇ ਮੁਲਕਾਂ ਦੇ ਏਜੰਟ ਜਿਹੜੇ ਨੇ, ਖਾਸ ਤੌਰ 'ਤੇ ਆਫੀਸ਼ੀਅਲ ਕੌਂਸੂਲੇਟਸ ਔਰ ਦੂਜੇ, ਉਹ ਜਿਹੜੇ ਸਾਡੇ ਮੁਲਕ ਦੇ ਵਿੱਚ ਧਾਰਮਿਕ ਥਾਵਾਂ ਨੂੰ ਆਪਣੇ ਏਜੰਡੇ ਔਰ ਪ੍ਰੋਪੇਗੈਂਡੇ ਦੇ ਲਈ ਇੱਕ ਜਿਹੜਾ ਪਲੇਟਫਾਰਮ ਦੇ ਤੌਰ 'ਤੇ ਇਸਤੇਮਾਲ ਨਾ ਕਰਨ। ਸੱਚ ਮਿਸਯੂਜ਼ ਪੋਜ਼ਿਸ ਸਿਗਨੀਫਿਕੈਂਟ ਰਿਸਕਸ ਐਟ these sacred spaces are intended for peace, reflection and community unity, not political or ideological manipulation। ਕਿ ਵੀ ਧਾਰਮਿਕ ਥਾਵਾਂ ਜਿਹੜੀਆਂ ਨੇ ਉਹ ਇਬਾਦਤ ਔਰ ਕਮਿਊਨਿਟੀ ਦੀਆਂ ਸਾਂਝ ਦੀਆਂ ਹੁੰਦੀਆਂ ਨੇ। ਇਹ ਨਹੀਂ ਹੈ ਵੀ ਤੁਸੀਂ ਗੰਦਾ ਸਿਆਸੀ ਏਜੰਡਾ ਔਰ ਆਪਣਾ ਜਿਹੜਾ ਹੈ ਉਹ ਉਸ ਕਿਸਮ ਦੀਆਂ ਹਿੰਸਕ ਕਾਰਵਾਈਆਂ ਦੇ ਲਈ ਜਾਂ ਆਪਣੀ ਏਜੰਟ ਰਿਕਰੂਟਮੈਂਟ ਦੇ ਲਈ ਉਹਨਾਂ ਨੂੰ ਵਰਤੋ, ਜੋ ਇੰਡੀਅਨ ਐਮਬੈਸੀਜ਼ ਔਰ ਕੌਂਸੂਲੇਟਸ ਕਰ ਰਹੀਆਂ ਨੇ ਮੰਦਰਾਂ 'ਚ ਆ ਕੇ। Evidence shows that foreign agencies often exploit religious venues to infiltrate Australian society, sowing seeds of division and hate। ਉਹਨਾਂ ਨੇ ਕਿਹਾ ਵੀ ਆਹ ਸਬੂਤ ਸਾਹਮਣੇ ਨੇ ਕਿ ਕਿਵੇਂ ਜਿਹੜੇ ਬਾਹਰਲੀਆਂ ਏਜੰਸੀਆਂ ਨੇ ਇਹ ਧਾਰਮਿਕ ਥਾਵਾਂ ਨੂੰ ਯੂਜ਼ ਕਰ ਰਹੀਆਂ ਨੇ ਉਹਨਾਂ ਦੇ ਵੈਨਿਊ ਨੂੰ ਆਸਟ੍ਰੇਲੀਅਨ ਸੁਸਾਇਟੀ ਦੇ ਵਿੱਚ ਘੁਸਪੈਠ ਕਰਨ ਦੇ ਲਈ ਔਰ ਨਫ਼ਰਤ ਔਰ ਇੱਕ ਦੂਸਰੇ ਨੂੰ ਲੜਾਉਣਾ। ਇਸ ਦੇ ਲਈ ਆਸਟ੍ਰੇਲੀਆ, ਜਿਹਨੂੰ ਨੈਸਟ ਆਫ ਸਪਾਈਜ਼ ਕਿਹਾ, ਉਹਨਾਂ ਦੇ ਸਿਕਿਉਰਿਟੀ ਚੀਫ ਨੇ ਔਰ ABC ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਫਿਲਮ ਰਾਈ ਵਿਦ ਇਨ ਆਸਟ੍ਰੇਲੀਆ ਕੀ ਕਰ ਰਹੇ ਨੇ। ਸੋ ਬੜੀ ਇਹ ਟਾਈਮਲੀ ਪੈਟੀਸ਼ਨ ਹੈ। ਉਹਨਾਂ ਨੇ ਕਿਹਾ ਵੀ ਨਿਊਮਰਸ ਇਨਸਟੈਂਸਿਸ ਬੋਥ abroad and on Australian soil have demonstrated how this practice undermines social cohesion and national security। ਕਿ ਭਾਈ ਇਹ ਜਿਹੜੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਆਸਟ੍ਰੇਲੀਅਨ ਮਿੱਟੀ 'ਤੇ ਵੀ, ਆਸਟ੍ਰੇਲੀਆ ਦੀ ਧਰਤੀ 'ਤੇ ਵੀ ਹੋਈਆਂ ਨੇ, ਬਾਹਰ ਵੀ ਹੋਈਆਂ ਨੇ, ਇਹ ਦੱਸ ਰਹੀਆਂ ਨੇ ਕਿ ਆਹ ਜਿਹੜਾ ਧਾਰਮਿਕ ਥਾਵਾਂ ਦੇ ਉੱਤੇ ਇਹਨਾਂ ਦੇ ਆ ਕੇ ਇਹਨਾਂ ਦਾ ਆਪਣਾ ਸਰਕਾਰੀ ਕੰਮਕਾਰ ਕਰਨਾ ਹੈ, ਇਹ ਕਿਵੇਂ ਜਿਹੜਾ ਆਪਸੀ ਸਮਾਜ ਦੇ ਵਿੱਚ ਵੰਡੀ ਪਾ ਰਹੇ ਨੇ ਔਰ ਆਸਟ੍ਰੇਲੀਆ ਦੀ ਰਾਸ਼ਟਰੀ ਸੁਰੱਖਿਆ ਨੂੰ ਵੀ ਖਤਰਾ ਹੈ। ਇਟ ਇਜ਼ ਇੰਪੈਰੇਟਿਵ ਫਾਰ ਆਸਟ੍ਰੇਲੀਆ to safeguard its religious institutions from becoming tools for external influences that threaten the harmony and values that form the foundation of our diverse society। ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਆਸਟ੍ਰੇਲੀਆ ਦੇ ਲਾਅ ਮੇਕਰਸ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਰਿਲੀਜੀਅਸ ਇੰਸਟੀਟਿਊਸ਼ਨਸ ਦੀ ਸੈਂਕਟਿਟੀ ਨੂੰ ਕਾਇਮ ਰੱਖਣ ਦੇ ਲਈ ਜਿਹੜਾ ਹੈ ਉਹ ਅੱਗੇ ਆਉਣ ਤਾਂ ਕਿ ਇਹ ਧਾਰਮਿਕ ਥਾਵਾਂ ਇੱਕ ਹਥਿਆਰ ਜਾਂ ਸੰਦ ਨਾ ਬਣ ਜਾਣ ਬਾਹਰਲੇ ਮੁਲਕਾਂ ਦੀ ਆਪਣੀ ਗੰਦੀ ਪੋਲੀਟਿਕਸ ਦਾ, ਜਿੱਥੇ ਕਿ ਇਸ ਮੁਲਕ ਦੀ ਹਾਰਮਨੀ, ਜਿਹੜਾ ਸਹਿਚਾਰ ਹੈ ਔਰ ਜਿਹੜਾ ਵੈਲਿਊ ਸਿਸਟਮ ਹੈ, ਜਿਹੜਾ ਕਿ ਡਾਈਵਰਸ ਵੈਲਿਊਜ਼, ਕਦਰਾਂ ਕੀਮਤਾਂ ਦੇ ਬਿਨਾਂ ਦੇ ਉੱਤੇ ਇਸ ਆਸਟ੍ਰੇਲੀਆ ਮੁਲਕ ਦੀਆਂ ਫਾਊਂਡੇਸ਼ਨਸ ਨੇ, ਉਹਨਾਂ ਨੂੰ ਜਿਹੜਾ ਹੈ ਉਹ ਡਿਸਟਰੋਏ ਕਰ ਸਕਣ। ਫਿਰ ਉਹਨਾਂ ਨੇ ਫਾਈਨਲੀ ਕਿਹਾ ਕਿ ਪੈਟੀਸ਼ਨ ਰਿਕੁਐਸਟ we therefore ask the House to bring a law or ruling that prohibits foreign consulates from using religious places for any official work or participate in any event with the religious places as representatives of foreign state। ਉਹਨਾਂ ਨੇ ਕਿਹਾ ਵੀ ਇਸ ਲਈ ਅਸੀਂ ਆਸਟ੍ਰੇਲੀਅਨ ਲਾਅ ਮੇਕਰਸ ਨੂੰ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਇਸ ਕਿਸਮ ਦਾ ਕਾਨੂੰਨ ਬਣਾਉਣ ਤਾਂ ਕਿ ਇਹ ਜਿਹੜੇ ਬਾਹਰਲੇ ਮੁਲਕਾਂ ਦੇ ਕੌਂਸੂਲੇਟ ਔਰ ਐਂਬੈਸਡਰ ਔਰ ਕਰਿੰਦੇ ਨੇ ਉਹ ਧਾਰਮਿਕ ਥਾਵਾਂ ਦੀ ਦੁਰਵਰਤੋਂ ਨਾ ਕਰਨ। ਉਹ ਆਪਣੇ ਨੇਸ਼ਨ ਦੇ ਰਿਪਰੈਜ਼ੈਂਟੇਟਿਵ ਇੰਡੀਵਿਜੂਅਲੀ, ਕੋਈ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਉਹ ਭਾਵੇਂ ਡਿਪਲੋਮੈਟ ਹੈ, ਜੇ ਉਹ ਕਿਸੇ ਮੰਦਰ, ਗੁਰਦੁਆਰੇ, ਮਸਜਿਦ ਦੇ ਵਿੱਚ ਜਾਂਦਾ ਇੰਡੀਵਿਜੂਅਲ ਕੈਪੈਸਿਟੀ, ਪਰ ਜੇ ਤੁਸੀਂ ਕੈਂਪ ਲਾਉਣ ਦੇ ਨਾਂ ਥੱਲੇ ਉੱਥੇ ਤਲਬ ਕਰੋਗੇ, ਰਿਕਰੂਟ ਕਰੋਗੇ, ਨਫ਼ਰਤ ਭਰੋਗੇ, ਸੋ ਇਹ ਇਹਨਾਂ ਦਾ ਆਲਰੇਡੀ ਪੈਟੀਸ਼ਨ ਇਹ ਲਾਂਚ ਹੋਈ ਹੈ ਔਰ 18 ਦਸੰਬਰ ਜਿਹੜੀ ਆ ਉਹ ਫਾਈਨਲ ਕਲੋਜ਼ਿੰਗ ਡੇਟ ਹੈ। ਕਿਉਂਕਿ ਇਹ ਵੀ ਹਰ ਪੈਟੀਸ਼ਨ ਦਾ, ਜਿਵੇਂ ਅਮਰੀਕਾ 'ਚ ਵੀ ਵਾਈਟ ਹਾਊਸ ਹੁੰਦਾ ਹੈ ਕਿ ਵੀ ਸਰਟਨ ਨੰਬਰ ਤੱਕ ਦਸਤਖਤ ਹੋਣ ਫਿਰ ਹੀ ਉਹ ਰਿਸਪੌਂਡ ਕਰਦੇ ਨੇ। ਸੋ ਅਸੀਂ ਆਪਣੇ ਆਸਟ੍ਰੇਲੀਆ ਨਿਵਾਸੀ ਵੀਰਾਂ ਭੈਣਾਂ ਨੂੰ ਇਹ ਅਪੀਲ ਵੀ ਕਰਾਂਗੇ
ਕਿ ਇਹ ਜਿਹੜੀ ਪੈਟੀਸ਼ਨ EN 6817 ਹੈ ਇਸ ਦੇ ਉੱਤੇ ਵੱਧ ਤੋਂ ਵੱਧ ਦਸਤਖਤ ਕੀਤੇ ਜਾਣ। ਔਰ ਇਹ ਇਕੱਲਾ ਫਿਰ ਇਹ ਨਹੀਂ ਹੈ ਵੀ ਇੰਡੀਅਨ ਇੰਟਰਫੇਰੈਂਸ, ਹੋਰ ਮੁਲਕਾਂ ਦੇ ਵੀ ਜਿਹੜੇ ਏਜੰਟ ਧਾਰਮਿਕ ਥਾਵਾਂ ਦੀ ਦੁਰਵਰਤੋਂ ਕਰਕੇ ਵਿਦਨ ਸੁਸਾਇਟੀ ਜਿਹੜਾ ਹੈ ਉਹ ਆਪਸ ਦੇ ਵਿੱਚ ਜਿਹੜਾ ਉਹ ਦੁਫੇੜ ਪੈਦਾ ਕਰਦੇ ਨੇ, ਉਹ ਵੀ ਚੈੱਕ ਹੋਣਗੇ। ਕੈਨੇਡਾ ਦੇ ਹਵਾਲੇ ਨਾਲ ਮੈਨੂੰ ਨਹੀਂ ਪਤਾ ਵੀ ਉਹ ਚਾਰਟਰ ਆਫ ਰਾਈਟਸ ਦੇ ਥੱਲੇ ਜਾਂ ਇਸ ਕਿਸਮ ਦੇ ਲਾਅ ਦੀ ਕੋਈ ਗੁੰਜਾਇਸ਼ ਹੈ ਜਾਂ ਕਿਵੇਂ ਹੈ। ਪਰ ਜੇ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਇਹ ਸਾਰੇ ਕਾਮਨਵੈਲਥ ਕੰਟਰੀਜ਼ ਨੇ, ਆਸਟ੍ਰੇਲੀਆ 'ਚ ਵੀ ਰਾਣੀ ਹੁਣ ਤੱਕ ਕਿੰਗ ਚਾਰਲਸ ਹੈ, ਉਹਦਾ ਰਾਜ ਹੈ, ਕੈਨੇਡਾ 'ਚ ਵੀ ਉਹਦਾ ਰਾਜ ਹੈ। ਤੇ ਜੇ ਆਸਟ੍ਰੇਲੀਆ 'ਚ ਇਹ ਪੈਟੀਸ਼ਨ ਹੋ ਸਕਦੀ ਹੈ, ਕੈਨੇਡਾ 'ਚ ਦੇ ਵੀ ਜੇ ਇਸ ਨੂੰ ਐਕਸਪਲੋਰ ਕਰ ਲੈਣਾ ਚਾਹੀਦਾ, ਕਿਉਂਕਿ ਚਾਹੀਦਾ ਤਾਂ ਇਹ ਸੀ ਕਿ ਕੈਨੇਡਾ ਦੀਆਂ ਜੋ ਬਰੈਂਪਟਨ ਦੇ ਵਿੱਚ ਘਟਨਾਵਾਂ ਹੋਈਆਂ ਔਰ ਜਿਵੇਂ ਇੰਡੀਅਨ ਐਮਬੈਸੀ ਔਰ ਕੌਂਸੂਲੇਟ ਔਰ ਹਿੰਦੂ ਤੋਂ ਵੀ ਐਕਸਪੋਜ਼ ਹੋਏ, ਸਾਨੂੰ ਸੀ ਕਿ ਵੀ ਇਹ ਹੁਣ ਮੰਦਰਾਂ ਦੇ ਨੇੜੇ ਨਹੀਂ ਜਾਣਗੇ। ਲੇਕਿਨ ਜੇ ਇਹ ਅਗੇਨ ਕਰ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਵੀ ਇਹ ਇਸ ਨੂੰ ਫਰਦਰ ਪ੍ਰੋਵੋਕੇਸ਼ਨ ਪੈਦਾ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।